ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਤਰਸ ਕੀਤਾ। ਪਿਤਾ ਜੀ ਦਾ ਸੰਗਤ ਰੂਪੀ ਪਰਿਵਾਰ ਦੂਰੋਂ ਨੇੜਿਓਂ ਚੱਲ ਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਰਿਹਾ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਜੀ ਆਇਆਂ ਆਖਦਾ। ਆਓ ਬੜੇ ਪਿਆਰ ਦੇ ਵਿੱਚ ਪ੍ਰਾਰੰਭਤਾ ਕਰੀਏ। ਜਿੱਥੇ ਜਿੱਥੇ ਵੀ ਜਗ੍ਹਾ ਮਿਲੇ ਪਿਆਰ ਵਿੱਚ ਸਜਿਓ। ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਗੱਲ ਧਿਆਨ ਨਾਲ ਸੁਣਿਓ। ਜੀਵਨ ਦੇ ਵਿੱਚ ਗੁਣ ਉਦੋਂ ਆਉਂਦੇ ਨੇ, ਸਾਡੇ ਜੀਵਨ ਦੇ ਵਿੱਚ ਗੁਣ ਉਦੋਂ ਆਉਂਦੇ ਨੇ ਜਦੋਂ ਅਸੀਂ ਦੂਜਿਆਂ ਦੇ ਔਗਣਾਂ ਨੂੰ ਮਨ ਕਰਕੇ ਵੀ ਸਪਰਸ਼ ਕਰਨਾ ਬੰਦ ਕਰ ਦਿੰਦੇ ਹਾਂ। ਫਿਰ ਮੈਂ ਦੁਹਰਾ ਰਿਹਾ, ਸਾਡੇ ਜੀਵਨ ਦੇ ਵਿੱਚ ਗੁਣ ਉਦੋਂ ਆਉਂਦੇ ਨੇ ਜਦੋਂ ਅਸੀਂ ਦੂਜਿਆਂ ਦੇ ਔਗਣਾਂ ਨੂੰ ਮਨ ਕਰਕੇ ਵੀ ਸਪਰਸ਼ ਕਰਨਾ ਬੰਦ ਕਰ ਦਿੰਦੇ ਹਾਂ। ਤੇ ਜੇ ਅਸੀਂ ਦੂਜਿਆਂ ਦੇ ਔਗਣਾਂ ਨੂੰ ਮਨ ਰਾਹੀਂ ਵੀ ਸਪਰਸ਼ ਕਰਦੇ ਆ ਨਾ, ਸਾਡੇ ਅੰਦਰ ਵੀ ਦਿਨ ਬ ਦਿਨ ਔਗਣ ਵੱਧਦੇ ਜਾਂਦੇ ਨੇ। ਇਹ ਮੇਰੀ ਬੇਨਤੀ ਹੈ, ਜੇ ਅਸੀਂ ਰੋਜ਼ ਸੰਗਤ ਕਰਦੇ ਆ ਨਾ ਪਿਆਰਿਓ, ਤੇ ਦੂਜਿਆਂ ਦੇ ਔਗਣਾਂ ਨੂੰ ਮਨ ਕਰਕੇ ਸਪਰਸ਼ ਕਰਨਾ ਵੀ ਬੰਦ ਕਰੀਏ। ਦੂਜਾ ਕੀ ਕਰ ਰਿਹਾ ਹੈ, ਦੂਜੇ ਦਾ ਸੁਭਾਅ ਕਿਦਾਂ ਦਾ ਹੈ, ਉਹ ਤੇ ਇਦਾਂ ਕਰਦਾ ਹੈ। ਦੂਜਿਆਂ ਦੇ ਔਗਣਾਂ ਨੂੰ ਮਨ ਕਰਕੇ ਵੀ ਸਪਰਸ਼ ਕਰਨਾ ਬੰਦ ਕਰ ਦਿਓ। ਜੇ ਆਪਣੇ ਅੰਦਰ ਗੁਣ ਚਾਹੁੰਦੇ ਹੋ, ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦੂਜਿਆਂ ਦੇ ਗੁਣਾਂ ਨੂੰ ਸਪਰਸ਼ ਕਰੋ, ਔਗਣਾਂ ਨੂੰ ਸਪਰਸ਼ ਨਾ ਕਰੋ। ਦੂਜਿਆਂ ਦੇ ਗੁਣਾਂ ਵੱਲ ਵੇਖੋ, ਔਗਣਾਂ ਵੱਲ ਨਾ ਵੇਖੋ। ਇਹ ਮੇਰੀ ਬੇਨਤੀ ਹੈ। ਜਿਉਂ-ਜਿਉਂ ਅਸੀਂ ਦੂਜਿਆਂ ਦੇ ਗੁਣ ਵੇਖਾਂਗੇ, ਜਿਹੋ ਜੀ ਚੀਜ਼ ਅਸੀਂ ਵੇਖਾਂਗੇ, ਉਹੋ ਜੀ ਚੀਜ਼ ਸਾਡੇ ਅੰਦਰ ਵੀ ਪੈਦਾ ਹੁੰਦੀ ਜਾਏਗੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਪਰਮੇਸ਼ਰ ਸਾਈਂ ਕਹਿੰਦੇ ਨੇ, ਗੁਰੂ ਰਾਮਦਾਸ ਪਰਮੇਸ਼ਰ ਸਾਈਂ ਕਹਿੰਦੇ ਨੇ, ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਨੇ, ਤੂੰ ਸਦਾ ਕਹਿ ਮੇਰੇ ਨਾਲ ਕੁਝ ਚੰਗਾ ਹੋਣ ਵਾਲਾ ਹੈ। ਹਮੇਸ਼ਾ ਇਹੋ ਹੀ ਗੱਲ ਕਹਿ, ਮੇਰੇ ਨਾਲ ਕੁਝ ਚੰਗਾ ਹੋਣ ਵਾਲਾ ਹੈ, ਮੇਰੇ ਨਾਲ ਕੁਝ ਅੱਛਾ ਹੋਣ ਵਾਲਾ ਹੈ। ਕਹਿੰਦੇ ਇਹਦੇ ਨਾਲ ਹੋਏਗਾ ਪਤਾ ਕੀ, ਤੇਰੀ ਇਹ ਪੋਜ਼ਿਟਿਵਿਟੀ ਦਾ ਸਦਕਾ ਜੇ ਤੇਰੇ ਭਾਗਾਂ ਵਿੱਚ ਕੁਝ ਬੁਰਾ ਹੋਣ ਵਾਲਾ ਵੀ ਹੋਵੇਗਾ ਨਾ, ਉਹ ਵੀ ਗੁਰੂ ਨੂੰ ਚੰਗੇ ਵਿੱਚ ਤਬਦੀਲ ਕਰ ਦੇਣਾ ਪਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹਮੇਸ਼ਾ ਇਹ ਕਹਿ ਕਿ ਮੇਰੇ ਨਾਲ ਚੰਗਾ ਹੀ ਹੋਣ ਵਾਲਾ ਹੈ, ਚੰਗਾ ਮੇਰੇ ਨਾਲ ਵਧੀਆ ਹੀ ਹੋਣ ਵਾਲਾ ਹੈ। ਤੇ ਜੇ ਕਿਤੇ ਭਾਗਾਂ ਦੇ ਕਰਕੇ ਕੁਝ ਬੁਰਾ ਵੀ ਹੋਣ ਵਾਲਾ ਹੋਏਗਾ ਨਾ, ਪਰਮੇਸ਼ਰ ਸਾਈਂ ਨੂੰ ਉਹ ਤੇਰਾ ਬੁਰਾ ਵੀ ਚੰਗਾ ਬਣਾਉਣਾ ਪੈ ਜਾਏਗਾ। ਹਰ ਵੇਲੇ ਇਹ ਨਾ ਰੋਂਦੇ ਰਿਹਾ ਕਰੋ ਜੀ ਕਿੱਦਾਂ ਹੋਏਗਾ, ਮੇਰੇ ਨਾਲ ਆਹ ਕਿਉਂ ਨਹੀਂ ਹੋਇਆ, ਮੇਰੇ ਨਾਲ ਉਹ ਕਿਉਂ ਨਹੀਂ ਹੋਇਆ, ਮੈਂ ਤੇ ਇਦਾਂ ਚਾਹੁੰਦਾ ਸਾਂ, ਇਦਾਂ ਕਿਉਂ ਹੋ ਗਿਆ। ਹਰ ਵੇਲੇ ਬਸ ਆਹੀ ਸੋਚ ਰੱਖੋ, ਮੇਰੇ ਨਾਲ ਕੁਝ ਚੰਗਾ ਹੋਣ ਵਾਲਾ ਹੈ, ਮੇਰੇ ਨਾਲ ਕੁਝ ਵਧੀਆ ਹੋਣ ਵਾਲਾ ਹੈ। ਜਦੋਂ ਹਰ ਵੇਲੇ ਇਹ ਸੋਚ ਰੱਖ ਕੇ ਅੱਗੇ ਵਧਾਂਗੇ ਨਾ, ਫਿਰ ਸੱਚਾਈ ਏ ਜੀਵਨ ਦੇ ਵਿੱਚ ਬੁਰਾ ਹੋਣ ਵਾਲਾ ਵੀ ਪਰਮੇਸ਼ਰ ਨੂੰ ਚੰਗਾ ਕਰਨਾ ਪੈ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ ਔਰ ਧਿਆਨ ਨਾਲ ਸੁਣਿਓ, ਬੜੀ ਜੀਵਨ ਦੇ ਵਿੱਚ ਕੰਮ ਆਏਗੀ। ਰਿਸ਼ਤੇ ਕਦੀ ਵੀ ਮਿੱਠੀ ਆਵਾਜ਼ ਜਾਂ ਪਿਆਰਿਓ ਖੂਬਸੂਰਤ ਚਿਹਰੇ ਦੇ ਨਾਲ ਨਹੀਂ ਟਿਕਦੇ। ਹੁਣ ਤੁਸੀਂ ਕਿਸੇ ਨਾਲ ਰਿਸ਼ਤਾ ਬਣਾਇਆ, ਤੁਹਾਡਾ ਚਿਹਰਾ ਬੜਾ ਸੋਹਣਾ ਹੈ, ਤੁਹਾਡੀ ਆਵਾਜ਼ ਬੜੀ ਮਿੱਠੀ ਹੈ, ਇਹਦੇ ਨਾਲ ਕਦੀ ਵੀ ਰਿਸ਼ਤੇ ਟਿਕਦੇ ਨਹੀਂ। ਰਿਸ਼ਤੇ ਟਿਕਦੇ ਨੇ ਸਾਫ਼ ਦਿਲ ਨਾਲ ਤੇ ਚੰਗੇ ਵਿਸ਼ਵਾਸ ਨਾਲ। ਰਿਸ਼ਤੇ ਟਿਕਦੇ ਨੇ ਸਾਫ਼ ਦਿਲ ਨਾਲ ਤੇ ਵਿਸ਼ਵਾਸ ਨਾਲ।
ਇਹ ਰਿਸ਼ਤੇ ਦੋਵੇਂ ਤਰ੍ਹਾਂ ਦੇ ਨੇ। ਭਾਵੇਂ ਦੁਨਿਆਵੀ ਰਿਸ਼ਤੇ ਨੇ, ਤੇਰਾ ਮਾਤਾ ਪਿਤਾ ਨਾਲ ਰਿਸ਼ਤਾ ਹੈ, ਤੇਰਾ ਭੈਣ ਭਾਈਆਂ ਨਾਲ ਰਿਸ਼ਤਾ ਹੈ, ਤੇਰਾ ਦੋਸਤ ਮਿੱਤਰਾਂ ਦੇ ਨਾਲ ਰਿਸ਼ਤਾ ਹੈ, ਚੰਗੇ ਚਿਹਰੇ ਦੇ ਨਾਲ, ਮਿੱਠੀ ਆਵਾਜ਼ ਦੇ ਨਾਲ ਇਹ ਰਿਸ਼ਤੇ ਟਿਕਣੇ ਨਹੀਂ। ਇਹ ਰਿਸ਼ਤੇ ਟਿਕਣਗੇ ਸੱਚੇ ਦਿਲ ਦੇ ਨਾਲ, ਸਾਫ਼ ਦਿਲ ਦੇ ਨਾਲ ਤੇ ਵਿਸ਼ਵਾਸ ਦੇ ਨਾਲ। ਭਾਵੇਂ ਉਹ ਰਿਸ਼ਤੇ ਦੁਨਿਆਵੀ ਨੇ ਤੇ ਭਾਵੇਂ ਉਹ ਰਿਸ਼ਤੇ ਪਰਮਾਰਥ ਦੇ ਨੇ। ਰਿਸ਼ਤਾ ਤੇਰਾ ਗੁਰੂ ਰਾਮਦਾਸ ਨਾਲ ਬਣ ਗਿਆ, ਤੇਰਾ ਸੰਗਤ ਨਾਲ ਬਣ ਗਿਆ, ਤੇਰਾ ਬਾਬਾ ਦੀਪ ਸਿੰਘ ਜੀ ਨਾਲ ਰਿਸ਼ਤਾ ਬਣ ਗਿਆ। ਤੇਰੀ ਆਵਾਜ਼ ਬੜੀ ਖੂਬਸੂਰਤ ਹੈ। ਮਹਾਰਾਜ ਕਹਿੰਦੇ ਤੇਰੀ ਖੂਬਸੂਰਤ ਆਵਾਜ਼ ਨੂੰ ਮੈਂ ਕੀ ਕਰਨਾ? ਫਿਰ ਤੇ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ, ਹਰ ਹਰ ਭੀਜੇ ਨਾਮ ਰਾਜੇ। ਆਵਾਜ਼ ਭਾਵੇਂ ਤੇਰੀ ਸੋਹਣੀ ਹੈ ਭਾਵੇਂ ਨਹੀਂ, ਚਿਹਰਾ ਤੇਰਾ ਖੂਬਸੂਰਤ ਹੈ ਭਾਵੇਂ ਨਹੀਂ, ਦਿਲ ਜੇ ਤੇਰਾ ਅੱਛਾ ਹੈ ਨਾ, ਜੇ ਪਿਆਰਿਆ ਤੇਰਾ ਦਿਲ ਸਾਫ਼ ਹੈ, ਤੇਰੇ ਅੰਦਰ ਵਿਸ਼ਵਾਸ ਪੱਕਾ ਹੈ ਤੇ ਗੁਰੂ ਨਾਲ ਵੀ ਤੇਰਾ ਰਿਸ਼ਤਾ ਟਿਕਿਆ ਰਹੇਗਾ। ਆਵਾਜ਼ ਭਾਵੇਂ ਤੇਰੀ ਜਿੰਨੀ ਮਰਜ਼ੀ ਮਿੱਠੀ ਹੈ, ਚਿਹਰਾ ਜਿੰਨਾ ਮਰਜ਼ੀ ਖੂਬਸੂਰਤ ਹੈ, ਪਰ ਦਿਲ ਦੇ ਵਿੱਚ ਵੱਲ ਛਲ ਨੇ, ਦਿਲ ਤੇਰਾ ਸਾਫ਼ ਹੈ ਨਹੀਂ, ਦਿਲ ਦੇ ਅੰਦਰ ਗੁਰੂ ਪ੍ਰਤੀ ਭਰੋਸਾ ਵਿਸ਼ਵਾਸ ਹੈ ਨਹੀਂ, ਉਹ ਰਿਸ਼ਤਾ ਕਦੀ ਵੀ ਟਿਕਣ ਵਾਲਾ ਨਹੀਂ। ਇਹ ਮੇਰੀ ਬੇਨਤੀ ਹੈ, ਮਨ ਸੱਚਾ ਰੱਖੀਏ, ਦਿਲ ਸਾਫ਼ ਰੱਖੀਏ, ਨੀਅਤ ਸਾਫ਼ ਰੱਖੀਏ, ਅੰਦਰ ਆਪਣੇ ਮਾਲਕ ਦੇ ਉੱਤੇ ਵਿਸ਼ਵਾਸ ਰੱਖੀਏ, ਫਿਰ ਇਹ ਰਿਸ਼ਤੇ ਨਿਭਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਸੇ ਵਾਸਤੇ ਤੇ ਅਸੀਂ ਰੋਜ਼ ਸੰਗਤ ਵਿੱਚ ਬੈਠੇ ਆ। ਮੈਂ ਪੁਕਾਰ ਕੇ ਇਸੇ ਵਾਸਤੇ ਰੋਜ਼ ਤੁਹਾਨੂੰ ਕਹਿਣਾ, ਜੋ ਮਰਜ਼ੀ ਹੋ ਜੇ, ਇਹ ਦੁਪਹਿਰੀ 3 ਤੋਂ 4 ਦੀ ਰੁਟੀਨ ਟੁੱਟਣ ਨਾ ਦੇਣਾ। ਰਾਤੀ 10 ਤੋਂ 11 ਜਿਹੜਾ ਅਸੀਂ ਕੀਰਤਨ ਸੁਣਦੇ ਆ, ਕਰਦੇ ਆ, ਵੇਖਦੇ ਆ, ਇਹ ਰੁਟੀਨ ਟੁੱਟਣ ਨਾ ਦੇਣਾ। ਇਹਦੇ ਨਾਲ ਹੋਏਗਾ ਕਿ ਜਿਉਂ-ਜਿਉਂ ਅਸੀਂ ਸੰਗਤ ਕਰਾਂਗੇ, ਤਿਉਂ-ਤਿਉਂ ਦਿਲ ਵੀ ਅੱਛਾ ਹੋਏਗਾ, ਤਿਉਂ-ਤਿਉਂ ਗੁਰੂ ਪ੍ਰਤੀ ਸਾਡਾ ਵਿਸ਼ਵਾਸ ਵੀ ਵੱਧਦਾ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਬੜੀ ਪਿਆਰੀ ਔਰ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਅਸੀਂ ਰੋਜ਼ ਤਕਰੀਬਨ ਹਰ ਘਰ ਦੇ ਵਿੱਚ ਆਰਓ ਫਿਲਟਰ ਲੱਗ ਚੁੱਕੇ ਨੇ। ਪਾਣੀ ਫਿਲਟਰ ਕਰਕੇ ਪੀਨੇ ਆ, ਆਰਓ ਵਾਲਾ ਪਾਣੀ ਪੀਨੇ ਆ। ਜੇ ਮੰਨ ਲਓ ਆਰਓ ਵਾਲਾ ਪਾਣੀ ਨਾ ਮਿਲੇ, ਬਾਹਰ ਕਿਤੇ ਜਾਈਏ ਬਿਸਲਰੀ ਦੀ ਬੋਤਲ ਲੈਨੇ ਆ। ਪਾਣੀ ਜੇ ਆਰਓ ਫਿਲਟਰ ਦੇ ਥਰੂ ਪੀਨੇ ਆ ਨਾ, ਤੇ ਪਿਆਰਿਓ ਜਿਹੜੇ ਵਿਚਾਰ ਨੇ ਨਾ, ਇਹਨਾਂ ਨੂੰ ਵੀ ਫਿਲਟਰ ਕਰਕੇ ਹੀ ਆਪਣੇ ਅੰਦਰ ਗ੍ਰਹਿਣ ਕਰਿਆ ਕਰੋ। ਜਿਹੜੇ ਵਿਚਾਰ ਨੇ, ਫਿਰ ਮੈਂ ਦੁਹਰਾ ਰਿਹਾ, ਪਾਣੀ ਅਸੀਂ ਰੋਜ਼ ਆਰਓ ਫਿਲਟਰ ਕਰਕੇ ਪੀਨੇ ਆ, ਤੇ ਜਿਹੜੇ ਵਿਚਾਰ ਨੇ, ਇਹਨਾਂ ਵਿਚਾਰਾਂ ਨੂੰ ਵੀ ਫਿਲਟਰ ਕਰਕੇ ਹੀ ਆਪਣੇ ਮਨ ਦੇ ਅੰਦਰ ਗ੍ਰਹਿਣ ਕਰਿਆ ਕਰੋ। ਕਿਉਂਕਿ ਗੰਦੇ ਪਾਣੀ ਦੇ ਨਾਲ ਪੇਟ ਖਰਾਬ ਹੁੰਦਾ ਹੈ, ਤੇ ਗੰਦੇ ਮਨ ਦੇ ਨਾਲ ਪਿਆਰਿਓ ਪੂਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਗੰਦੇ ਪਾਣੀ ਦੇ ਨਾਲ ਪੇਟ ਖਰਾਬ ਹੁੰਦਾ ਹੈ, ਪਰ ਜੇ ਵਿਚਾਰਾਂ ਦੇ ਨਾਲ ਮਨ ਭਰ ਗਿਆ ਗੰਦੇ ਵਿਚਾਰਾਂ ਦੇ ਨਾਲ, ਤੇ ਇਹ ਵਿਚਾਰਾਂ ਦੇ ਨਾਲ ਤੇਰੀ ਪੂਰੀ ਜ਼ਿੰਦਗੀ ਖਰਾਬ ਹੋ ਜਾਣੀ ਹੈ। ਇਹ ਮੇਰੀ ਬੇਨਤੀ ਹੈ, ਜਿੱਥੋਂ ਵੀ ਕੋਈ ਵਿਚਾਰ ਸੁਣੋ, ਵਿਚਾਰ ਸੁਣਨ ਤੋਂ ਬਾਅਦ ਉਹ ਵਿਚਾਰ ਨੂੰ ਫਿਲਟਰ ਕਰ ਲਿਆ ਕਰੋ ਕਿ ਇਹ ਵਿਚਾਰ ਗੁਰਮਤਿ ਆਸ਼ੇ ਅਨੁਸਾਰ ਹੈ ਕਿ ਨਹੀਂ, ਇਹ ਗੱਲ ਮੇਰੇ ਮਾਲਕ ਦੇ ਕਹੇ ਅਨੁਸਾਰ ਹੈ ਕਿ ਨਹੀਂ, ਇਹ ਗੱਲ ਜਿਹੜੀ ਹੈ ਬਾਣੀ ਅਨੁਸਾਰ ਜਾਂ ਗੁਰ ਇਤਿਹਾਸ ਅਨੁਸਾਰ ਹੈ ਕਿ ਨਹੀਂ। ਵਿਚਾਰਾਂ ਨੂੰ ਫਿਲਟਰ ਕਰਕੇ ਆਪਣੇ ਅੰਦਰ ਲੰਘਾਓ। ਜਦੋਂ ਵਿਚਾਰਾਂ ਨੂੰ ਫਿਲਟਰ ਕਰਕੇ ਆਪਣੇ ਮਨ ਦੇ ਅੰਦਰ ਲੰਘਾਓਗੇ ਨਾ, ਫਿਰ ਤੁਹਾਡੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਜਾਏਗੀ। ਤੁਸੀਂ ਕੁਝ ਵੀ ਸੁਣਿਆ, ਉਸ ਗੱਲ ਦੇ ਉੱਤੇ ਉਸੇ ਵੇਲੇ ਅਮਲ ਕਰ ਲਿਆ। ਉਹ ਅਮਲ ਕਰਨ ਤੋਂ ਪਹਿਲੇ 5-10 ਮਿੰਟ ਵਿਚਾਰ ਕਰ ਲੈ, ਇਹ ਗੱਲ ਮੇਰੀ ਲਾਈਫ ਦੇ ਵਿੱਚ ਕਿਵੇਂ ਕੰਮ ਆਏਗੀ, ਕਿਵੇਂ ਮੈਨੂੰ ਅੱਗੇ ਵਧਾਏਗੀ ਕਿ ਮੇਰੇ ਅੰਦਰ ਗਿਰਾਵਟ ਲਿਆਏਗੀ। ਜ਼ਰੂਰ 5-10 ਮਿੰਟ ਉਸ ਗੱਲ ਦੀ ਵਿਚਾਰ ਕਰਕੇ ਫਿਰ ਆਪਣੇ ਅੰਦਰ ਉਸ ਵਿਚਾਰ ਨੂੰ ਪਾ। ਜਦੋਂ ਚੰਗੀਆਂ ਵਿਚਾਰਾਂ ਮਨ ਦੇ ਅੰਦਰ ਜਾਣਗੀਆਂ ਨਾ, ਤੇ ਤੇਰੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਜਾਏਗੀ। ਨਹੀਂ ਤੇ ਜਿਵੇਂ ਗੰਦੇ ਪਾਣੀ ਦੇ ਨਾਲ ਪੇਟ ਖਰਾਬ ਹੋਇਆ, ਤੇ ਗਲਤ ਵਿਚਾਰਾਂ ਦੇ ਨਾਲ ਮਨ ਖਰਾਬ ਹੋਏਗਾ, ਤੇ ਮਨ ਨਾਲ ਤੇਰੀ ਸਾਰੀ ਜ਼ਿੰਦਗੀ ਖਰਾਬ ਹੋ ਜਾਣੀ ਹੈ। ਇਹ ਮੇਰੀ ਬੇਨਤੀ ਹੈ, ਜੋ ਵੀ ਵਿਚਾਰ ਸੁਣੋ, ਉਹ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ 5 ਮਿੰਟ 10 ਮਿੰਟ ਜ਼ਰੂਰ ਸੋਚੋ। ਗੁਰੂ ਕਿਰਪਾ ਕਰੇ, ਆਪ ਸਵਰੋ,
परिवार सवारो सारे आखो समाज आपे ही सवर जाएगा। प्यार नाल सारे फतेह बुलाओ जी। वाहिगुरु जी का खालसा वाहिगुरु जी की फतेह। 20 तरीक आने वाली है, बीबी कौलां जी दे गुरुद्वारे असीं सारे परिवारक मैंबर जुड़ते हैं। और मैं कई बार ये चीज कहना, ये 20 तरीक तां करके रखी गुरु नानक ने जिहड़ा 20 दा लंगर चलाया। तुसी 20 तरीक दी हाजरी भरनी ना छड्डिओ, गुरु तुहाडे घर दे विच लंगरां दी टोट नहीं आउण देवेगा। बोले सो निहाल सतु श्री अकाल। ये बड़ा वड्डा एक कनैक्शन जुड़िया। जदों मैं कहना ना लंगरां दी टोट नहीं आएगी, लंगर पकना बालन नाल या सिलेंडर नाल। सिलेंडर कित्थों आउणा? माया दे के मुੱਲ। माया कित्थों आएगी? जदों काम कर करांगे। ਕੰਮ ਕਾਰ ਦੇ ਵਿੱਚ ਜਦੋਂ ਬਰਕਤ ਪਏਗੀ ਉਦੋਂ ਹੀ ਫਿਰ ਸਾਰੇ ਕਾਰਜ ਚੱਲਣੇ ਹਨ। ਇਹ ਬੜਾ ਵੱਡਾ ਲਿੰਕ ਜੁੜਿਆ ਹੈ। ਇਹ ਮੇਰੀ ਬੇਨਤੀ 20 ਤਰੀਕ ਆਉਣੀ ਹੈ, ਦੁਪਹਿਰੀ 12 ਤੋਂ 2:30 ਵਜੇ ਤੱਕ ਇਸ ਵਾਰੀ ਦੀਵਾਨ ਹੋਣਗੇ। 3 ਮਹੀਨੇ ਦੁਪਹਿਰ ਦੇ ਪ੍ਰੋਗਰਾਮ ਕਰਨੇ ਨੇ, ਦਸੰਬਰ, ਜਨਵਰੀ ਤੇ ਫਰਵਰੀ, ਕਿਉਂਕਿ ਧੁੰਦਾਂ ਹੁੰਦੀਆਂ ਨੇ ਸ਼ਾਮੀ, ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ, ਫਿਰ ਵਾਪਸੀ ਜਾਣਾ ਸੌਖਾ ਹੋ ਜਾਏਗਾ। 20 ਤਰੀਕ ਮਾਤਾ ਕੌਲਾਂ ਜੀ ਦੇ ਗੁਰਦੁਆਰੇ 12 ਤੋਂ 2:30 ਦੁਪਹਿਰੀ ਤੇ 27 ਤਰੀਕ ਦਾ ਇੱਥੇ ਚੁਪਹਿਰਾ 10 ਤੋਂ 3 ਵਜੇ ਤੱਕ। ਉਹ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਕਰਕੇ ਮਨਾਉਣਾ ਹੈ। ਜੇ ਠੰਡ ਲੱਗਣ ਲੱਗੇ, ਆਉਣ ਵਿੱਚ ਮਨ ਆਲਸ ਕਰਨ ਲੱਗੇ, ਤੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ ਕਿ ਸਾਨੂੰ ਤੇ ਮਾਲਕ ਨੇ ਸਭ ਕੁਝ ਦਿੱਤਾ, ਉਹਨਾਂ ਕੋਲ ਤੇ ਉੱਪਰ ਲੈਣ ਨੂੰ ਵੀ ਕੁਝ ਨਹੀਂ ਸੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। 27 ਦਸੰਬਰ ਦਾ ਚੁਪਹਿਰਾ ਤੇ 31 ਦਸੰਬਰ ਦੀ ਰੈਣ ਸਭਾਈ ਉਹ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਹੋਣੀ 9 ਤੋਂ 3। ਨਵੇਂ ਸਾਲ ਨੂੰ ਜੀ ਆਇਆਂ ਕਹਿਣਾ, ਇੱਕੋ ਯੂਨੀਫਾਰਮ 'ਚ ਪਹੁੰਚਿਆ ਕਰੋ। ਆ ਰੂਟੀਨ ਹੀ ਪੱਕੀ ਬਣਾ ਲਓ। ਜਦੋਂ ਇਸ ਸਥਾਨ ਤੇ ਆਉਣਾ, ਕੀਰਤਨ ਤੇ ਆਉਣਾ, ਵਾਈਟ ਡਰੈਸ ਤੇ ਆਉਣਾ। ਕੋਈ ਵਹਿਮ ਭਰਮ ਨਹੀਂ ਕਰਨੇ। ਵਾਈਟ ਡਰੈਸ ਪਤਾ ਕਿਉਂ ਪਾਉਣੀ ਹੈ? ਕਿ ਦਾਤਿਆ ਅਸੀਂ ਚਿੱਟੇ ਕੱਪੜੇ ਪਾ ਕੇ ਆਏ ਆ, ਜਿਹੜੇ ਵੀ ਰੰਗ ਵਿੱਚ ਤੂੰ ਰੰਗਣਾ ਚਾਹੁੰਦਾ ਹੈ ਨਾ, ਸਾਨੂੰ ਆਪੇ ਹੀ ਰੰਗ ਲੈ। ਸਤਿ ਸ੍ਰੀ ਅਕਾਲ। ਜਿਹੜਾ ਵੀ ਰੰਗ ਤੈਨੂੰ ਚੰਗਾ ਲੱਗਦਾ ਨਾ, ਉਸੇ ਰੰਗ ਵਿੱਚ ਰੰਗ ਲੈ, ਪਰ ਰੰਗ ਲੈ, ਰੰਗ ਲੈ, ਕਿਰਪਾ ਕਰਦੇ। ਇਹ ਵਾਈਟ ਡਰੈਸ ਤਾਂ ਕਰਕੇ 31 ਦਸੰਬਰ 9 ਵਜੇ ਰੈਣ ਸਭਾਈ ਸ਼ੁਰੂ ਹੋਣੀ ਹੈ। ਧੁੰਦਾਂ ਪੈ ਜਾਂਦੀਆਂ ਨੇ ਉਹ ਦਿਨਾਂ 'ਚ। ਦੁਪਹਿਰੀ 3-4 ਵਜੇ ਪਹੁੰਚਿਓ ਭਲਾਈ ਕੇਂਦਰ। ਲੰਗਰ ਪਾਣੀ ਛਕ ਕੇ ਘੰਟਾ 2 ਘੰਟੇ ਹਾਲ 'ਚ ਆਰਾਮ ਕਰ ਲਿਓ, ਪਰ ਕਿਸੇ ਨੇ ਵੀ ਮਿਸ ਨਹੀਂ ਕਰਨਾ। 10 ਨੂੰ ਲੈ ਕੇ ਆਉਣਾ। ਔਰ ਸਭ ਨੂੰ ਪਤਾ ਕਿਵੇਂ ਰੈਣ ਸਬਾਈ ਦੇ ਵਿੱਚ ਬਾਬਾ ਦੀਪ ਸਿੰਘ ਜੀ ਸਭ ਦੇ ਬੰਧਨ ਕੱਟਦੇ ਨੇ। ਹਜ਼ਾਰਾਂ ਸੰਗਤਾਂ ਮੈਂ ਤੁਹਾਨੂੰ ਵਿਖਾ ਸਕਦਾ ਜਿਨ੍ਹਾਂ ਦੀਆਂ ਝੋਲੀਆਂ ਖੰਡੇ ਵਾਲੇ ਨੇ ਭਰੀਆਂ ਨੇ ਰੈਣ ਸਬਾਈਆਂ 'ਚ ਹਾਜ਼ਰੀਆਂ ਭਰਨ ਨਾਲ। ਇਹ 31 ਦਸੰਬਰ ਦੀ ਰੈਣ ਸਬਾਈ, ਨਵੇਂ ਸਾਲ ਨੂੰ ਆਪਾਂ ਜੀ ਆਇਆਂ ਕਹਿਣਾ ਗੁਰੂ ਜੀ ਦੀ ਮਿਹਰ ਨਾਲ। ਆਓ ਹੁਣ ਬੜੇ ਪਿਆਰ ਨਾਲ ਸ਼ਬਦ ਪੜ੍ਹੀਏ। ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 400 ਅੰਗ ਦੇ ਉੱਤੇ ਦਰਜ, ਸੰਤਾਂ ਕੀ ਹੋਏ ਦਸਰੀ। ਸਾਰੇ ਬੋਲੋ, ਸੰਤਾਂ ਕੀ ਹੋਏ ਦਸਰੀ, ਇਹੋ ਅਚਾਰਾ ਸਿੱਖਰੀ। ਅੱਜ ਮੇਰੀ ਤਬੀਅਤ ਥੋੜੀ ਠੀਕ ਨਹੀਂ, ਗਲਾ ਬੈਠਾ ਹੈ, ਬਹੁਤ ਜ਼ਿਆਦਾ ਰੁਝੇਵੇਂ ਸੀ। ਰਾਤੀ ਵੀ ਅਨੰਦਪੁਰ ਸਾਹਿਬ ਸਮਾਗਮ ਸੀ, ਹੁਣ ਵੀ ਇੱਥੋਂ ਭੁੱਚੋ ਸਾਹਿਬ ਜਾਣਾ ਹੈ, ਤੇ 2-2 3-3 ਜਗ੍ਹਾ ਤੇ ਰੋਜ਼ ਹਾਜ਼ਰੀਆਂ ਭਰਨੀਆਂ ਪੈ ਰਹੀਆਂ। ਗਲਾ ਮੇਰਾ ਬਹਿੰਦਾ ਵੈਸੇ ਬਹੁਤ ਘੱਟ ਹੈ, ਪਰ ਕੁਦਰਤੀ ਬਹਿ ਗਿਆ। ਤੇ ਮਹਾਰਾਜ ਦੇ ਅੱਗੇ ਅਰਦਾਸ ਵੀ ਕਰਿਓ, ਦੇਹ ਰੋਗਤਾ ਸਤਿਗੁਰੂ ਬਖਸ਼ਣ। ਆਓ ਬੜੇ ਪਿਆਰ 'ਚ ਕਿਰਪਾ ਕਰਿਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਸਾਰੀ ਸੰਗਤ ਹਾਜ਼ਰੀ ਲਾਇਓ। ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿੱਖਰੀ, ਇਹੋ ਅਚਾਰਾ ਸਿੱਖਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ। ਪੜੋ, ਇਹੋ ਅਚਾਰਾ
संता की होए दास दी। एहो अचारा सिख दी, एहो अचारा सिख दी, संता की होए दास दी, संता की होए दास दी। पढ़ो संता की होए दास दी। संता की होए दास दी। धन गुरु रामदास जी, धन गुरु रामदास जी। प्यार न लखन जी, धन बाबा दीप सिंह जी। संता की होए दासरी, संता की होए दासरी। एहो अचारा सिख दी, एहो अचारा सिख दी, एहो अचारा सिख दी, एहो अचारा सिख दी। सगल गुणा गुण उत्तमो, सगल गुणा गुण उत्तमो। परता दूर न बिखरी, परता दूर न बिखरी, परता दूर न बिखरी, परता दूर न बिखरी, परता दूर न बिखरी। संता की होए दासरी, संता की होए दासरी। पढ़ो सारे, संता की होए दासरी, संता की होए दासरी। धन गुरु रामदास जी, गुरु रामदास जी। प्यार न लखन जी, धन बाबा दीप सिंह जी। एहो मन सुंदर अपना, एहो मन सुंदर अपना। एहो मन सुंदर अपना, एहो मन सुंदर अपना। हर नाम मजीठे रंग री, हर नाम मजीठे रंग री,
पढ़ो संतां की होए दासरी, संतां की होए दासरी। एहो अचारा सिख दी, एहो अचारा सिख दी, संतां की होए दासरी, संतां की होए दासरी। धन गुरु रामदास जी, धन गुरु रामदास जी। प्यार नाल लखन जी, धन बाबा दीप सिंह जी। परता कहे सो मानिए, परता कहे सो मानिए। एहो सिंगार बनाए री, एहो सिंगार बनाए री, एहो सिंगार बनाए री, एहो सिंगार बनाए री। दूजा पाओ विसारिए, दूजा पाओ विसारिए। एहो तंबोला खाए री, 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 संतां की होए दासरी, संतां की होए सारी दासरी। संगत बोलो संतां की होए दासरी, संतां की होए दासरी। एहो अचारा सिख दी, एहो अचारा सिख दी, संतां की होए दासरी, संतां की होए दासरी। गुर का शब्द कर दीप को, गुर का शब्द कर दीप को, ए सत की सेज बिछाए री, 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 आठ पहर कर जोड़ रहो, आठ पहर कर जोड़ रहो, तो पेटे हर राय री, तो पेटे हर राय री, तो भेट हर
गुरु रामदास जी, धन गुरु रामदास जी, प्यार ना लखन जी, धन बाबा दीप सिंह जी। जज सिंगार सब, तिस ही जज सिंगार सब, साई रूप अपार री, साई रूप अपार री, साई रूप अपार री, साई रूप अपार री, साई सुहागण नानका, साई सुहागण नानका, जो पाणी करतार री, 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 संता की होए दास 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 री, हो अचारा सिख री, हो अचारा सिख री, संता की होए दास 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 री, एहो अचारा सिख री, एहो अचारा सिख री, एहो अचारा सिख री, एहो अचारा सिख री, सगल गुणा गुण उत्तमो, सकल गुणा गुण उत्तमो, परता दूर न बिखरी, 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 संता की होए दास री, 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 बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, वाहेगुरु 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 वाहेगुरु, गज के वाहेगुरु 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 वाहेगुरु
ਅੱਜ ਦੇ ਸ਼ਬਦ ਦੇ ਵਿੱਚ ਸਾਨੂੰ ਇਹ ਹੁਕਮ ਦੇ ਰਹੇ ਨੇ, ਇਹ ਸੁਮਤ ਦੇ ਰਹੇ ਨੇ। ਪਿਆਰਿਆ, ਜੇ ਜੀਵਨ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਹੈ ਤੇ ਇੱਕ ਕੰਮ ਕਰ। ਮਹਾਰਾਜ ਮੈਂ ਕਿਹੜਾ ਕੰਮ ਕਰਾਂ? ਕਹਿੰਦੇ ਇੱਕ ਕੰਮ ਆਪਣੀ ਲਾਈਫ ਦੇ ਵਿੱਚ ਕਰ ਲੈ। ਜਿਹੜੇ ਨਾਮ ਜਪਣ ਵਾਲੇ ਨੇ, ਜਿਹੜੇ ਬੰਦਗੀ ਕਰਨ ਵਾਲੇ ਨੇ, ਜਿਹੜੇ ਸਾਧੂ ਮਹਾਤਮਾ ਨੇ, ਜਿਹੜੇ ਅੰਦਰੋਂ ਕਮਾਈ ਕਰਨ ਵਾਲੇ ਨੇ ਨਾ, ਉਹਨਾਂ ਦੇ ਚਰਨਾਂ ਦੀ ਦਾਸੀ ਬਣ ਜਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਸ ਆ ਰਹਿਣੀ ਬਹਿਣੀ ਸਿੱਖ ਲੈ। ਕਮਾਈ ਵਾਲਿਆਂ ਦੇ ਅੱਗੇ ਦਾਸਾ ਭਾਵ ਕਮਾਈ ਵਾਲਿਆਂ ਦੀ ਦਾਸੀ ਬਣ ਜਾ। ਬਸ ਆ ਰਹਿਣੀ ਬਹਿਣੀ ਸਿੱਖ ਲੈ। ਕਹਿੰਦੇ ਜਦੋਂ ਤੂੰ ਕਮਾਈ ਵਾਲਿਆਂ ਦੀ ਦਾਸੀ ਬਣ ਜਾਏਗਾ ਨਾ, ਉਹਨਾਂ ਦਾ ਦਾਸ ਬਣ ਜਾਏਗਾ, ਉਹਨਾਂ ਦਾ ਸੇਵਕ ਬਣ ਜਾਏਗਾ, ਉਹਨਾਂ ਦਾ ਨੌਕਰ ਬਣ ਜਾਏਗਾ, ਉਹਨਾਂ ਦਾ ਚਾਕਰ ਬਣ ਜਾਏਗਾ, ਉਹਨਾਂ ਦਾ ਗੋਲਾ ਬਣ ਜਾਏਗਾ। ਕਹਿੰਦੇ ਜਿਉਂ-ਜਿਉਂ ਕਮਾਈ ਵਾਲਿਆਂ ਦਾ ਤੂੰ ਚਾਕਰ ਬਣਦਾ ਜਾਏਗਾ ਨਾ, ਤਿਉਂ-ਤਿਉਂ ਗੁਰੂ ਦੀ ਬਖਸ਼ਿਸ਼ ਦੀਆਂ ਮੁੱਠਾਂ ਤੇਰੀ ਝੋਲੀ ਵਿੱਚ ਖੁੱਲਣ ਲੱਗ ਪੈਣਗੀਆਂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਿਉਂ-ਜਿਉਂ ਕਮਾਈ ਵਾਲਿਆਂ ਦਾ ਤੂੰ ਦਾਸ ਬਣਨਾ ਸ਼ੁਰੂ ਹੋ ਜਾਏਗਾ ਨਾ, ਜਿਉਂ-ਜਿਉਂ ਕਮਾਈ ਵਾਲਿਆਂ ਦਾ ਤੂੰ ਚਾਕਰ ਬਣਨਾ ਸ਼ੁਰੂ ਕਰ ਦੇਗਾ,
ਤਿਉਂ ਤਿਉਂ ਗੁਰੂ ਦੀਆਂ ਬਖਸ਼ਿਸ਼ ਦੀਆਂ ਮੁੱਠਾਂ ਤੇਰੀ ਝੋਲੀ 'ਚ ਖੁੱਲਣ ਲੱਗ ਪੈਣਗੀਆਂ। ਕਮਾਈ ਵਾਲਿਆਂ ਦਾ ਅੰਦਰੋਂ ਚਾਕਰ ਬਣ ਜਾ। ਜੋ ਕਮਾਈ ਵਾਲੇ ਸਾਧੂ ਜਨ ਨੇ ਮਹਾਂਪੁਰਖ ਨੇ ਕੋਈ ਬਚਨ ਕਰ ਦਿੱਤਾ, ਉਸ ਬਚਨ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ। ਜੋ ਕਹਿਤਾ ਉਸ ਬਚਨ ਦੇ ਉੱਤੇ ਮਰ ਮਿਟਣ ਦੇ ਲਈ ਤਿਆਰ ਰੱਖੋ। ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੇ ਕਮਾਈ ਵਾਲੇ ਨੇ ਕੁਝ ਬਚਨ ਕਰਤਾ ਹੈ ਨਾ, ਬਸ ਉਸ ਬਚਨ ਦੇ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਹੋ ਜਾ। ਆਹ ਹੈ ਦਾਸਾ ਭਾਵ। ਉੱਥੇ ਫਿਰ ਆਪਣੀਆਂ ਚਤਰਾਈਆਂ, ਆਪਣੀਆਂ ਸਿਆਣਪਾਂ, ਆਪਣੀ ਅਕਲ, ਸਭ ਚੀਜ਼ ਦਾ ਤਿਆਗ ਕਰ ਦੇ। ਜੋ ਕਹਿਤਾ ਬਸ ਸਤ ਬਚਨ, ਸਤ ਬਚਨ। ਔਰ ਮੈਂ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਬੈਠਾ ਕਹਿ ਰਿਹਾ, ਪਿਆਰਿਓ, ਜਦੋਂ ਕਮਾਈ ਵਾਲਿਆਂ ਦਾ ਕੋਈ ਦਾਸ ਬਣ ਜਾਂਦਾ ਹੈ ਨਾ, ਜਿਉਂ-ਜਿਉਂ ਕੋਈ ਕਮਾਈ ਵਾਲਿਆਂ ਦਾ ਦਾਸ ਬਣਦਾ ਹੈ, ਗੁਰੂ ਰਾਮਦਾਸ ਤਿਉਂ-ਤਿਉਂ ਆਪਣੇ ਖਜ਼ਾਨੇ ਦਾ ਉਸ ਬੰਦੇ ਨੂੰ ਮਾਲਕ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਹਾਂਜੀ, ਜਿਉਂ-ਜਿਉਂ ਕੋਈ ਕਮਾਈ ਵਾਲਿਆਂ ਦਾ ਦਾਸ ਬਣਦਾ ਹੈ ਨਾ, ਤਿਉਂ-ਤਿਉਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਉਹਨੂੰ ਆਪਣੇ ਖਜ਼ਾਨੇ ਦਾ ਮਾਲਕ ਬਣਾਉਣ ਲਈ ਤਿਆਰ ਹੋ ਜਾਂਦੇ ਨੇ। ਕਮਾਈ ਵਾਲਿਆਂ ਦਾ ਦਾਸ ਬਣਨਾ ਕੀ, ਜੋ ਉਹਨਾਂ ਨੇ ਮੁਖੋਂ ਬਚਨ ਕੀਤਾ ਉਹ ਬਚਨ ਜ਼ਮੀਨ ਤੇ ਨਾ ਡਿੱਗਣ ਦੇ। ਉੱਤੋਂ ਵਿਖਾਵਾ ਕਰਦਾ ਜੀ ਮੈਂ ਤੇ ਮਹਾਂਪੁਰਖਾਂ ਦਾ ਦਾਸ ਹਾਂ, ਮਗਰੋਂ ਜੋ ਉਹ ਕਹਿ ਦੇਣ ਉਹ ਕਮਾਈ ਤੂੰ ਕਰਦਾ ਨਹੀਂ, ਕਾਹਦਾ ਦਾਸ ਹੈ, ਕਾਹਦਾ ਤੇਰੇ ਅੰਦਰ ਦਾਸਾ ਭਾਵ। ਜੋ ਬਚਨ ਕਰ ਦਿੱਤਾ ਬਸ ਉਸ ਬਚਨ ਦੇ ਲਈ ਮਰ ਮਿਟਣ ਦੇ ਲਈ ਤਿਆਰ ਹੋ ਜਾ। ਜੋ ਡਿਊਟੀ ਲਾਤੀ ਉਸ ਡਿਊਟੀ ਦੇ ਲਈ ਮਰ ਮਿਟਣ ਲਈ ਤਿਆਰ ਹੋ ਜਾ, ਜੋ ਮਰਜ਼ੀ ਹੋ ਜਾਏ। ਆਹ ਹੈ ਦਾਸਾ ਭਾਵ। ਉੱਤੋਂ ਕਹੀ ਜਾਣਾ ਜੀ ਅਸੀਂ ਤੁਹਾਡੇ ਦਾਸ ਹਾਂ, ਅਸੀਂ ਤੁਹਾਡੇ ਚਾਕਰ ਹਾਂ, ਅਸੀਂ ਤੁਹਾਡੇ ਨੌਕਰ ਹਾਂ। ਗੱਲ ਤੂੰ ਮੰਨਦਾ ਕੋਈ ਨਹੀਂ, ਫਿਰ ਕਾਹਦਾ ਦਾਸ, ਕਾਹਦਾ ਚਾਕਰ। ਜੋ ਕਹਿਤਾ ਉਸ ਬਚਨ ਨੂੰ ਕਮਾ। ਜਿਉਂ-ਜਿਉਂ ਬਚਨ ਨੂੰ ਕਮਾ ਕੇ ਤੂੰ ਦਾਸ ਬਣਦਾ ਜਾਏਗਾ, ਗੁਰੂ ਰਾਮਦਾਸ ਤੈਨੂੰ ਆਪਣੇ ਖਜ਼ਾਨੇ ਦਾ ਮਾਲਕ ਬਣਾਉਂਦੇ ਜਾਣਗੇ। ਹੈ ਜੀ, ਮੈਂ ਕਈ ਵਾਰੀ ਹੈਰਾਨ ਹੁੰਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕੋਈ ਵੀ ਮਹਾਂਪੁਰਖਾਂ ਦਾ ਦਾਸ ਬਣ ਗਿਆ ਨਾ, ਅੰਦਰੋਂ ਸੇਵਾ ਕਰ ਲਈ, ਅੰਦਰੋਂ ਬਚਨ ਕਮਾਉਣ ਵਾਲਾ ਬਣ ਗਿਆ, ਗੁਰੂ ਨੇ ਉਹਦੇ ਉੱਤੇ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲੀਆਂ ਹੀ ਖੋਲੀਆਂ ਨੇ। ਬਾਬਾ ਨੰਦ ਸਿੰਘ ਸਾਹਿਬ ਕਿੱਡੀ ਕਮਾਈ ਹੈ, 24 ਚੋਂ 24 ਘੰਟੇ ਬੰਦਗੀ। ਆ ਨੇ ਕਮਾਈ ਵਾਲੇ, ਇਹਨਾਂ ਦਾ ਦਾਸ ਬਣਨਾ ਹੈ, ਦਿਖਾਵੇ ਵਾਲਿਆਂ ਦਾ ਨਹੀਂ। 24 ਚੋਂ 24 ਘੰਟੇ ਜਿਨ੍ਹਾਂ ਦੀ ਬੰਦਗੀ ਹੈ ਬਾਬਾ ਨੰਦ ਸਿੰਘ ਸਾਹਿਬ ਦੀ ਤੇ ਬਾਬਾ ਈਸ਼ਰ ਸਿੰਘ ਸਾਹਿਬ, ਮੁਰਸ਼ਿਦ ਦੀ ਵੀ ਬੰਦਗੀ ਕਮਾਲ ਦੀ। ਤੇ ਪਿਆਰਿਓ, ਜਿਹੜਾ ਸੇਵਾਦਾਰ ਹੈ ਨਾ, ਉਹਦੀ ਵੀ ਬੰਦਗੀ ਕਮਾਲ ਦੀ। ਮੁਰਸ਼ਿਦ ਦੀ ਰਸਨਾ ਤੋਂ ਬਚਨ ਨਿਕਲਦਾ, ਬਾਅਦ ਚੋਂ ਸੇਵਾਦਾਰ ਪੂਰਾ ਪਹਿਲੇ ਕਰਨ ਲਈ ਤਿਆਰ ਹੋ ਜਾਂਦਾ। ਇਹੋ ਜੀ ਬੰਦਗੀ ਸੀ ਬਾਬਾ ਈਸ਼ਰ ਸਿੰਘ ਸਾਹਿਬ ਦੀ। ਔਰ ਇੰਨਾ ਦਾਸਾ ਭਾਵ ਕਿ ਬਾਬਾ ਨੰਦ ਸਿੰਘ ਜੀ ਦੇ ਕਿਸੇ ਵੀ ਬਚਨ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕੀਤਾ। ਜੋ ਕਹਿਤਾ ਬਸ ਸੱਤ ਤੇ, ਪੱਥਰ ਤੇ ਲਕੀਰ ਬਣ ਗਈ ਉਹ ਬਚਨ, ਪੱਥਰ ਤੇ ਲਕੀਰ। ਔਰ ਦਾਸਾ ਭਾਵ ਰੱਖਣਾ ਹੁੰਦਾ ਵੀ ਬੜਾ ਔਖਾ ਜੀ ਵੈਸੇ ਜੀ। ਦਾਸਾ ਭਾਵ ਰੱਖਣਾ ਹੁੰਦਾ ਬੜਾ ਔਖਾ ਹੈ, ਪਰ ਜੇ ਆ ਔਖੀ ਚੀਜ਼ ਨੂੰ ਕੋਈ ਜਰ ਜਾਵੇ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਏ ਪਰ ਸੁਖ ਸਾਧ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮਹਾ ਕਰੜੀ ਏ ਪਰ ਸੁਖ ਸਾਰ, ਸਦੀਵੀ ਸੁਖ ਦੇਣ ਵਾਲੀ। ਜੇ ਬਾਬਾ ਈਸ਼ਰ ਸਿੰਘ ਜੀ, ਬਾਬਾ ਨੰਦ ਸਿੰਘ ਜੀ ਕੋਲ ਪ੍ਰਸ਼ਾਦਾ ਲੈ ਕੇ ਆਉਂਦੇ ਹਨ, ਦਿਹਾੜੀ 'ਚ ਇੱਕੋ ਪ੍ਰਸ਼ਾਦਾ ਛਕਦੇ ਸੀ, ਲੈ ਕੇ ਆਏ ਪ੍ਰਸ਼ਾਦਾ, ਕੋਲ ਹੀ ਖੜ ਗਏ। ਜਦੋਂ ਕੋਲ ਖੜੋਤੇ ਨਾ ਤੇ ਬਾਬਾ ਨੰਦ ਸਿੰਘ ਜੀ ਕੀ ਕਹਿੰਦੇ, ਕਹਿਣ ਲੱਗੇ ਸਾਡੀਆਂ ਬੁਰਕੀਆਂ ਗਿਣਨ ਵਾਸਤੇ ਕੋਲ ਹੀ ਖੜ ਗਏ। ਕੋਲ ਖੜ ਗਏ ਕਿ ਜੇ ਕੋਈ ਚੀਜ਼ ਦੀ ਲੋੜ ਪਏਗੀ ਤੇ ਉਸੇ ਵੇਲੇ ਹਾਜ਼ਰ ਕਰ ਦਿਆਂਗੇ। ਤੇ ਬਾਬਾ ਨੰਦ ਸਿੰਘ ਜੀ ਕਹਿੰਦੇ ਸਾਡੇ ਸਿਰ ਤੇ ਖੜ ਗਿਆ ਸਾਡੀਆਂ ਬੁਰਕੀਆਂ ਗਿਣਨ ਵਾਸਤੇ। ਹੁਣ ਬਾਬਾ ਈਸ਼ਰ ਸਿੰਘ ਜੀ ਨੇ ਜਦੋਂ ਆਹ ਬਚਨ ਸੁਣਿਆ, ਇੱਕਦਮ ਕਮਰੇ ਦੇ ਬਾਹਰ ਜਾ ਕੇ ਨਾ ਦਰਵਾਜ਼ੇ ਦੇ ਕੋਲ ਖਲੋ ਗਏ। ਤੇ ਦੂਜਾ ਬਚਨ ਬਾਬਾ ਨੰਦ ਸਿੰਘ ਜੀ ਪਤਾ ਕੀ ਕਰਦੇ, ਕਹਿੰਦੇ ਹੁਣ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਪਏਗੀ ਤੈਨੂੰ ਉੱਚੀ ਉੱਚੀ ਆਵਾਜ਼ਾਂ ਮਾਰਾਂਗੇ। ਦੇਖੋ, ਕੋਲ ਖਲੋਤੇ ਤਾਂ ਤਾੜਨਾ, ਦੂਰ ਗਏ ਨੇ ਤਾਂ ਤਾੜਨਾ। ਆਹੀ ਤੇ ਮਹਾ ਕਰੜੀ ਹੈ।
ਤੇ ਇਹੋ ਹੀ ਸੁੱਖ ਦੇਣ ਵਾਲੀ ਹੈ, ਇਹੋ ਹੀ ਸੁੱਖ ਦੇਣ ਵਾਲੀ। ਆ ਚੀਜ਼ ਨੂੰ, ਆ ਰਮਜ ਨੂੰ ਕੋਈ ਸਮਝ ਲਵੇ, ਫਿਰ ਇਹੋ ਜੇ ਸੁੱਖ ਦਿੰਦੀ ਏ ਮਹਾਂਪੁਰਖਾਂ ਦੀ ਸੇਵਾ, ਮਹਾਂਪੁਰਖਾਂ ਦੇ ਕੋਲ ਕੀਤੀ ਹੋਈ ਘਾਲਣਾ, ਕਿ ਤੇਰੀਆਂ ਕੁੱਲਾਂ ਵੀ ਉਸ ਕਮਾਈ ਨੂੰ ਖਾਂਦੀਆਂ ਰਹਿ ਜਾਣ, ਉਹ ਕਮਾਈ ਮੁੱਕਦੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾ ਕਰੜੀ ਏ ਪਰ ਸੁੱਖ ਦੇਣ ਵਾਲੀ। ਸੰਤਾਂ ਦਾ ਦਾਸ ਬਣਨਾ ਕੋਈ ਸੌਖਾ ਨਹੀਂ। ਜਿਹੜਾ ਵੀ ਕੰਮ ਕਰ ਲੋ ਹਰ ਵੇਲੇ ਤਾੜਨਾ ਹੀ ਹੁੰਦੀ ਏ, ਪਰ ਸੱਚਾਈ ਏ ਜਿੰਨੂੰ ਜਿੰਨੀ ਤਾੜਨਾ ਹੁੰਦੀ ਏ ਨਾ, ਇੱਕ ਵੇਲਾ ਆਉਂਦਾ ਉਹ ਓਨਾ ਹੀ ਚਮਕ ਕੇ ਸਾਹਮਣੇ ਆਉਂਦਾ ਹੈ ਜੀ। ਓਨਾ ਹੀ ਉਹ ਚਮਕਦਾ ਹੈ, ਓਨਾ ਹੀ ਉਹ ਚਮਕਦਾ ਹੈ, ਓਨਾ ਹੀ ਜਗਤ ਵਿੱਚ ਸਮਾਂ ਆਉਣ ਤੇ ਉਹਦਾ ਸਤਿਕਾਰ ਵੱਧ ਜਾਂਦਾ ਹੈ। ਬੜੀ ਘਾਲਣਾ ਔਖੀ, ਦਾਸਾ ਭਾਵ ਰੱਖਣਾ ਕੋਈ ਸੌਖਾ ਨਹੀਂ, ਪਰ ਜਿਹੜਾ ਕੋਈ ਰੱਖ ਜਾਵੇ। ਮੈਨੂੰ ਹੁਣੇ ਗੁਰਮੁਖਾਂ ਨੇ ਬਚਨ ਸੁਣਾਇਆ ਭਾਈ ਜਸਵਿੰਦਰ ਸਿੰਘ ਜੀ ਨੇ। ਬਾਬਾ ਆਨੰਦ ਸਿੰਘ ਜੀ ਗਏ ਕੁਫਰੀ, ਤੇ ਕੁਫਰੀ ਨਾ ਇੱਕ ਮੱਠ ਜੇ ਵਰਗਾ ਪਹਾੜ ਸੀ, ਛੋਟਾ ਜਿਹਾ। ਉਹ ਮੱਠ ਦੇ ਵਿੱਚ ਨਾ ਬਾਬਾ ਆਨੰਦ ਸਿੰਘ ਜੀ ਅੰਦਰ ਬਹਿ ਗਏ। ਬਹੁਤਾ ਉੱਚਾ ਨਹੀਂ ਸੀ। ਜਦੋਂ ਬੈਠੇ ਕਹਿੰਦੇ ਬੰਦਗੀ ਕਰਨ ਵਾਸਤੇ ਆਹ ਜਗ੍ਹਾ ਬੜੀ ਵਧੀਆ, ਬਹੁਤ ਵਧੀਆ, ਕਿਉਂਕਿ ਮਹਾਂਪੁਰਖ ਹਮੇਸ਼ਾ ਬੰਦਗੀ 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 ਨੂੰ ਪਹਿਲ ਦਿੱਤੀ। ਹੁਣ ਜਦੋਂ ਮੱਠ ਦੇ ਵਿੱਚ ਬੈਠੇ ਨਾ, ਤੇ ਥੋੜੇ ਸਮੇਂ ਦੇ ਬਾਅਦ ਕਿਣਮਿਣ ਕਿਣਮਿਣ ਬਾਰਿਸ਼ ਸ਼ੁਰੂ ਹੋ ਗਈ। ਬਾਬਾ ਈਸ਼ਰ ਸਿੰਘ ਜੀ ਨੇ ਵੇਖਿਆ ਕਿ ਬਾਰਿਸ਼ ਸ਼ੁਰੂ ਹੋ ਗਈ। ਮੱਠ ਪੱਕਾ ਤੇ ਹੈ ਨਹੀਂ, ਕਿਤੋਂ ਕਿਤੋਂ ਛੇਕ ਵੀ ਨੇ, ਚੋਏਗਾ ਮਹਾਂਪੁਰਖਾਂ ਦੇ ਉੱਤੇ ਵਰਖਾ ਹੋਏਗੀ, ਮੀਂਹ ਪਏਗਾ, ਇਹਨਾਂ ਦੀ ਬੰਦਗੀ ਦੇ ਵਿੱਚ ਡਿਸਟਰਬੈਂਸ ਹੋਏਗੀ, ਇਹਨਾਂ ਦੀ ਬੰਦਗੀ ਦੇ ਵਿੱਚ ਹਿਲਜੁਲ ਹੋਏਗੀ। ਤੇ ਬਾਬਾ ਈਸ਼ਰ ਸਿੰਘ ਜੀ ਨੇ ਕੀਤਾ ਕਿ ਆਪਣਾ ਜਿਹੜਾ ਉੱਪਰਲਾ ਚੋਲਾ ਸੀ ਨਾ ਉਹ ਲਾਇਆ, ਉਹ ਮੱਠ ਜੇ ਦੇ ਉੱਪਰ ਵਿਛਾ ਦਿੱਤਾ, ਤੇ ਉੱਪਰ ਆਪ ਲੰਮੇ ਪੈ ਗਏ। ਉੱਪਰ ਆਪ ਸਾਰੀ ਰਾਤ ਵਰਖਾ ਜਿਹੜੀ ਸੀ ਨਾ ਆਪਣੀ ਪਿੱਠ ਦੇ ਉੱਤੇ ਝੱਲਦੇ ਰਹੇ, ਕਿ ਮਹਾਂਪੁਰਸ਼ਾਂ ਦੀ ਬੰਦਗੀ ਦੇ ਵਿੱਚ ਕੋਈ ਫਰਕ ਨਾ ਪਵੇ। ਸਾਰੀ ਰਾਤ ਮੀਂਹ ਪਿੱਠ ਦੇ ਉੱਤੇ ਪਾਉਂਦੇ ਰਹੇ। ਤੇ ਜਦੋਂ ਬਾਰਿਸ਼ ਹਟੀ, ਤੇ ਉਸ ਵੇਲੇ ਇੱਕ ਦੋ ਜਿਹੜੇ ਸੇਵਾਦਾਰ ਉਹ ਕਹਿਣ ਲੱਗੇ ਬਾਬਾ ਆਨੰਦ ਸਿੰਘ ਜੀ ਨੂੰ, ਜੀ ਇਦਾਂ ਈਸ਼ਰ ਸਿੰਘ ਨੇ ਸਾਰੀ ਰਾਤ ਸੇਵਾ ਕੀਤੀ, ਤੁਹਾਡੇ ਉੱਤੇ ਮੀਂਹ ਨਹੀਂ ਪੈਣ ਦਿੱਤਾ, ਸਾਰੀ ਰਾਤ ਮੀਂਹ ਜਿਹੜਾ ਨਾ ਆਪਣੇ ਸਰੀਰ ਦੇ ਉੱਤੇ ਪਿੱਠ ਦੇ ਉੱਤੇ ਚੱਲਿਆ। ਬਾਬਾ ਜੀ ਕਹਿੰਦੇ ਚੁੱਪ ਰਹਿ, ਜ਼ਿਆਦਾ ਨਾ ਗੱਲ ਕਰ। ਦੂਜਾ ਆਇਆ, ਉਹਨੇ ਵੀ ਉਹੀ ਗੱਲ ਕਹਿਣੀ ਸ਼ੁਰੂ ਕੀਤੀ। ਬਾਬਾ ਕਹਿੰਦੇ ਚੁੱਪ ਰਹਿ, ਇਹ ਗੱਲ ਨਾ ਕਰ। ਤੇ ਜਦੋਂ ਤੀਜਾ ਆਇਆ ਨਾ, ਤੇ ਬਾਬਾ ਈਸ਼ਰ ਸਿੰਘ ਜੀ ਦੇ ਬਾਬਤ ਬਾਬਾ ਆਨੰਦ ਸਿੰਘ ਜੀ ਪਤਾ ਕੀ ਕਹਿੰਦੇ? ਕਹਿੰਦੇ ਜਿਹਦੀ ਪਿੱਠ ਦੇ ਉੱਤੇ ਇੰਨਾ ਭਾਰ ਪਾਉਣਾ ਹੈ ਨਾ, ਜਿਹਦੀ ਪਿੱਠ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦਾ, ਸੰਗਤ ਦੀ ਸੇਵਾ ਦਾ, ਅੰਮ੍ਰਿਤ ਸੰਚਾਰ ਦਾ, ਵੱਡੀਆਂ ਵੱਡੀਆਂ ਡਿਊਟੀਆਂ ਦਾ ਭਾਰ ਪਾਉਣਾ ਹੈ ਨਾ, ਉਹਦੀ ਪਿੱਠ ਆਪ ਹੀ ਚੈੱਕ ਕਰਨ ਦੀ ਅਸੀਂ ਵਿਧ ਬਣਾਈ ਸੀ। ਕਿੰਨਾ ਕੁ ਭਾਰ ਝੱਲ ਲੈਂਦੀ ਇਹਨਾਂ ਦੀ ਪਿੱਠ, ਇੰਨਾ ਇਹਨਾਂ ਦੇ ਉੱਤੇ ਲੋਡ ਪਾਉਣਾ ਹੈ, ਇੰਨਾ ਪ੍ਰਚਾਰ ਦਾ ਸਿਸਟਮ ਆਉਣਾ ਹੈ, ਇੰਨੀਆਂ ਵੱਡੀਆਂ ਵੱਡੀਆਂ ਸੇਵਾਵਾਂ ਕਰਨੀਆਂ, ਆਪ ਹੀ ਅਸੀਂ ਇਮਤਿਹਾਨ ਲੈ ਰਹੇ ਸੀ। ਦੇਖੋ ਆ ਹੈ ਦਾਸਾ ਭਾਵ। ਮੇਰੇ ਸਰੀਰ ਦਾ ਨੁਕਸਾਨ ਹੁੰਦਾ ਹੋ ਜੇ, ਪਰ ਕਮਾਈ ਵਾਲੇ ਦੇ ਸਰੀਰ ਨੂੰ ਆਂਚ ਨਹੀਂ ਆਉਣੀ ਚਾਹੀਦੀ। ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਤੂੰ ਦਾਸ ਬਣ ਤੇ ਸਹੀ ਮਹਾਂਪੁਰਖਾਂ ਦਾ, ਕਮਾਈ ਵਾਲਿਆਂ ਦਾ ਦਾਸ ਬਣ ਤੇ ਸਹੀ। ਗੁਰੂ ਰਾਮਦਾਸ ਕਹਿੰਦੇ ਤੂੰ ਕਮਾਈ ਵਾਲਿਆਂ ਦਾ ਦਾਸ ਬਣ ਜਾ, ਦੁਨੀਆ ਦੇ ਉੱਤੇ ਤੇਰਾ ਰਾਜ ਮੈਂ ਆਪੇ ਪੈਦਾ ਕਰ ਦੇਣਾ। ਤੂੰ ਦਾਸ ਬਣ ਤੇ ਸਹੀ। ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿਖਰੀ। ਜੋ ਕਮਾਈ ਵਾਲੇ ਨੇ, ਸਾਧੂ ਮਹਾਤਮਾ ਨੇ, ਰੰਗੀ ਰੂਹ ਨੇ ਬਚਨ ਕਰਤਾ, ਮਰ ਜੋ ਉਸ ਬਚਨ ਪ੍ਰਤੀ ਮਰ ਜੋ। ਮਰਨਾ ਇਹ ਨਹੀਂ ਕਿ ਸਰੀਰ ਕਰਕੇ ਮਰਨਾ, ਮਰਨ ਤੋਂ ਭਾਵ ਕਿ ਬਸ ਉਹ ਬਚਨ ਨੂੰ ਕਮਾਉਣ ਲਈ ਦਿਲ ਦਾ ਜ਼ੋਰ ਲਾ ਦਿਓ, ਜੋ ਮਰਜ਼ੀ ਹੋ ਜਾਏ ਉਹ ਬਚਨ ਨੂੰ ਮੰਨਣਾ ਹੀ ਮੰਨਣਾ। ਤੇ ਜਦੋਂ ਅਸੀਂ ਕਮਾਈ ਵਾਲਿਆਂ ਦਾ ਬਚਨ ਮੰਨਾਂਗੇ, ਇੱਕ ਵੱਡੀ ਕਿਰਪਾ ਸਤਿਗੁਰੂ ਦੇਣਗੇ। ਉਹ ਪਤਾ ਕਿਹੜੀ? ਸਗਲ ਗੁਣਾ ਗੁਣ ਊਤਮੋ, ਭਰਤਾ ਦੂਰ ਨਾ ਪਿਖਰੀ। ਕਹਿੰਦੇ ਜਦੋਂ ਤੂੰ ਕਮਾਈ ਵਾਲਿਆਂ ਦੇ ਬਚਨ ਸੰਭਾਲਣੇ ਸ਼ੁਰੂ ਕਰਤੇ, ਤੇ ਉਹਦੇ ਨਾਲ ਹੋਏਗਾ ਕਿ ਜਿਹੜਾ ਪਰਮੇਸ਼ਰ ਤੂੰ ਦੂਰ ਵੇਖਦਾ ਨਾ, ਕਿ ਬੜੀ ਦੂਰ ਰਹਿੰਦਾ ਹੈ, ਕਹਿੰਦੇ
ਉਹ ਤੈਨੂੰ ਤੇਰੇ ਨੇੜੇ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਇਹ ਸ੍ਰੇਸ਼ਟ ਗੁਣ ਵੀ ਤੇਰੇ ਅੰਦਰ ਆ ਜਾਏਗਾ। ਤੇ ਜਦੋਂ ਪਰਮੇਸ਼ਰ ਤੈਨੂੰ ਤੇਰੇ ਨੇੜੇ ਮਹਿਸੂਸ ਹੋਣਾ ਸ਼ੁਰੂ ਹੋ ਗਿਆ, ਫਿਰ ਹਰ ਕਰਮ ਨੂੰ ਬੀਜਣ ਲੱਗਿਆ ਤੂੰ ਸਾਵਧਾਨ ਹੋ ਜਾਏਗਾ। ਹਰ ਕਰਮ ਨੂੰ ਫਿਰ ਕਦੀ ਕਿਸੇ ਨਾਲ ਮਾੜਾ ਨਹੀਂ ਕਰੇਗਾ, ਹਮੇਸ਼ਾ ਨਿਮਰਤਾ ਵਿੱਚ ਰਹੇਗਾ। ਵੈਰ ਵਿਰੋਧ ਦੀਆਂ ਕੰਧਾਂ ਤੇਰੇ ਅੰਦਰੋਂ ਢੱਕਦੀਆਂ ਜਾਣਗੀਆਂ ਜਦੋਂ ਪਰਮੇਸ਼ਰ ਤੈਨੂੰ ਨੇੜੇ ਦਿਸਣਾ ਸ਼ੁਰੂ ਹੋ ਗਿਆ। ਹੈ ਤੇ ਅੰਦਰ ਹੀ ਹੈ, ਪਰ ਨਜ਼ਰ ਨਹੀਂ ਨਾ ਆਉਂਦਾ। ਨਜ਼ਰ ਉਦੋਂ ਆਉਂਦਾ ਜਦੋਂ ਮਹਾਂਪੁਰਖਾਂ ਦਾ ਕੋਈ ਦਾਸ ਬਣਦਾ ਹੈ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕਿਵੇਂ ਕਹਿ ਰਹੇ ਨੇ ਸਾਹਿਬ, ਪੜਿਓ ਕੋਈ ਰਸਨਾ ਮੰਝੀ ਨਾ ਰਹੇ। ਆਹ ਕੰਮ ਕਰ ਲੋ, ਬਸ ਆਹੀ ਗੁਣ ਸਿੱਖ ਲੋ। ਕੁਝ ਸਿੱਖਣਾ ਨਹੀਂ ਸਿੱਖਣਾ ਨਾ ਸਿੱਖੋ, ਪਰ ਇੱਕ ਕੰਮ ਜ਼ਰੂਰ ਆ ਸੰਗਤ ਵਿੱਚੋਂ ਸਿੱਖ ਲੋ, ਮਹਾਂਪੁਰਖਾਂ ਦੇ ਦਾਸ ਬਣ ਜਾਓ, ਕਮਾਈ ਵਾਲਿਆਂ ਦੇ ਦਾਸ ਬਣ ਜਾਓ, ਬਾਬਾ ਦੀਪ ਸਿੰਘ ਸਾਹਿਬ ਦੇ ਦਾਸ ਬਣ ਜਾਓ, ਬਾਬਾ ਆਨੰਦ ਸਿੰਘ ਸਾਹਿਬ ਦੇ ਦਾਸ ਬਣ ਜਾਓ। ਪਿਆਰਿਓ ਅੰਦਰੋਂ ਦਾਸਾ ਭਾਵ ਲੈ ਆਓ, ਸਾਰੇ ਗੁਣ ਆਟੋਮੈਟਿਕ ਤੁਹਾਡੇ ਅੰਦਰ ਆਉਣੇ ਸ਼ੁਰੂ ਹੋ ਜਾਣਗੇ। ਕਮਾਈ ਵਾਲਾ ਕੋਈ ਗੁਰਸਿੱਖ, ਉਹਦਾ ਬਚਨ ਕਮਾਉਣਾ ਸ਼ੁਰੂ ਕਰ ਦਿਓ। ਬਸ ਆਹ ਗੁਣ ਸਿੱਖ ਲਓ ਅੱਜ। ਕਿਵੇਂ ਕਹਿ ਰਹੇ ਸਾਹਿਬ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ। ਇਹੋ ਅਚਾਰਾ ਸਿੱਖਦੀ, ਇਹੋ ਅਚਾਰਾ ਸਿੱਖਦੀ, ਇਹੋ ਅਚਾਰਾ ਸਿੱਖਦੀ, ਇਹੋ ਅਚਾਰਾ ਸਿੱਖਦੀ, ਇਹੋ ਅਚਾਰਾ ਸਿੱਖਦੀ। ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ। ਬੜੋ ਸਾਰੇ ਜੀ, ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਜੀ ਬਾਬਾ ਆਨੰਦ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਗੁਰੂ ਵਾਹਿਗੁਰੂ ਵਾਹ ਗੱਜ ਕੇ ਵਾਹ ਸਾਰੀ ਸੰਗਤ ਗੱਜ ਕੇ ਵਾਹ ਵਾਹ ਵਾਹਿਗੁਰੂ 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 ਸਭ ਦੀ ਆਵਾਜ਼ ਆਵੇ ਜੀ। ਸੰਤਾਂ ਕੀ ਹੋਏ ਦਾਸਰੀ, ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿੱਖਦੀ, ਇਹੋ ਅਚਾਰਾ ਸਿੱਖਦੀ,
प्यार नाल सारे अखों ने जी धन बाबा दीप सिंह जी। महापुरखां दी दासी बन जा ते महापुरखां दी संगत विच बैठ के अपने मन नूं नाम दे पक्के रंग विच रंग लै। आखो वाहिगुरु जी। वाहिगुरु जी। एओ मन सुंदर अपना हर नाम मजीठै रंग ली। महाराज मैं बड़ा यतन करदा ए मेरा मन रंगिया जावे। कोई जुगत भी ते दस दिओ। कहंदे जे चाहुंदा है ना तेरा मन नाम दे रंग विच पक्के तौर ते रंगिया जावे ते महापुरखां दी शरण विच आके एक कम कर। महाराज केड़ा कम? कहंदे त्याग सियाणप चातरी। अपनी सियाणप दा अपनी चतुराई दा अपनी अकल दा अंदरों त्याग कर दे। हुण तुसी दसो गुरु नानक साहब कोल जदों भाई लैणा जी आए बड़े अकल वाले सी, बड़ी सूझ वाले सी, पर जो गुरु नानक ने बचन कीता अपनी अकल नूं सामने नहीं रखिया भाई लैणा जी ने। महाराज ये गल इदां भी हो सकदी, आ काम इदां भी हो सकदा, अकल नहीं रखी अपनी अगे। जे कहता लैणिया अद्धी रात दा वेला नदी ते जा कपड़े धो के ते सुखा के लिया 7 बचन। जे क्या लैणिया मरी कोई चूई बाहर सुट 7 बचन। जे क्या संगत आ गई है दरख्त झाड़ मठियाइयां डिगण गियां 7 बचन। कई किंतु कर दे जी दरख्तां तो मठियाइयां। ओ भाई लैणा जी चढ़ गए दरख्त ते। कईयां ने उदों भी क्यों लैणिया दरख्तां ते मठियाइयां नहीं लगदियां। ओ कहंदा मठियाइयां लाउणा ना लाउणा गुरु नानक दा काम। मैं ते बचन कमाउण लई उपर चढ़ना ही चढ़ना, मैं ते दरख्त हिलाउणा ही हिलाउणा है। ते जदों दरख्त हिलाया ते मठियाइयां डिगियां भी जी। अपनी अकल सामने नहीं रखी, अपनी चतुराई सामने नहीं रखी। होया कि ओही भाई लैणा जी एक समा आया गुरु नानक बन गए जी। आखो धन गुरु रामदास जी। धन गुरु रामदास जी। जे चाहुंदा है ना तेरा मन अंदरों रंगिया जावे महापुरखां दी संगत विच आ ते आके अपनी सियाणप दा अपनी अकल दा त्याग कर। त्याग सियाणप चातरी तू जान गोपाले संगरी। ते अपने मालक नूं हर वेड़े नेड़े महसूस कर, हर वेड़े। फिर तेरे उत्ते आ बख्शिशां वरतणीआं। गुरु कृपा करे, बख्शिश करे, रहमत करे। ये मेरी अखीर ते बेनती है। अंदरों महापुरखां दे बन जाओ, कमाई वालियां दे बन जाओ, दिखावे वालियां दे नहीं। दिखावे वाले बड़े ने अज, बड़े जेड़े साडे मन दे उत्ते भार पाउंदे आ ना, भार बड़े ने। उन्हां दी संगत नहीं। आपां ते संगत करनी बाबा दीप सिंह जी दी, बाबा नंद सिंह जी। हाँ जेड़े हुण मौजूदा महापुरख कमाई वाले असरी ने, जाना भी वार दे उन्हां ते बड़े ने, पर दिखावे वाले बौले ने। आ मेरा गला खराब है ना, तबीयत ढिली, वायरल फैले हर पासे। हुण मैं किसी नूं कह दियां दिखावे वाले नूं जी मेरा गला खराब, नाल ही भार पा देणगे सिर दे उत्ते। तूं किसी दी अरदास कीती होनी तां हो गया, तू इदां कीता होना तां हो गया, तू आ काम कीता होना तां हो गया। नाल ही भार पा देणगे सिर दे उत्ते। सानू इहो जिहां दी संगत दी नहीं लोड़ जेड़े साडे उत्ते भार पाउण। सानू संगत दी ओना दी लोड़ है जेड़े साडे उत्ते पिया भार ला देण। आखो धन गुरु रामदास जी। धन गुरु रामदास जी। ते जे उन्हां दा गला खराब हो जाए जी तुहाडा क्यों हो गया, आसे पासे वाले कहणगे जी इन्हां ने दुनिया दा कष्ट सिर ते ले लिया। लो जी अपना कष्ट सांभिया नहीं जाता, दुनिया का कष्ट सिर ते ले लिया। लैंदे ने कष्ट महापुरख। ओ केड़े महापुरख ने? बाबा दीप सिंह जी वर्गे। केड़े ने? बाबा नंद सिंह जी वर्गे। ओ केड़े ने? बाबा ईश्वर सिंह जी वर्गे। केड़े ने? बाबा कुंदन सिंह जी वर्गे, जेड़े पूरी दुनिया का कष्ट अपने सिर ते ले सकते। साडे वर्गे कित्थों लैणगे? साडा ते अपना नहीं सांभिया जाता। जरा जी नहीं कोई प्रॉब्लम किसी नूं आई ओदे ते भार सिट देना, तू आ काम कीता तां ते तुहाडे उपर जे आ गई पुछो जी तुहाडे उत्ते क्यों होया? आले दुआले वाले कहणगे जी महापुरखां ने बाबा जी ने भार ले लिया सिर ते। आह नहीं चाहिए सानू असली कमाई वाले। ते आ असली कमाई वाले जिन्हां दा मैं नाम लिया हुण भी बड़े ने। बैठोगे किसे वेले दसांगे किहड़े ने, हुण भी कमाई वाले। उन्हां दी संगत करो,
गुरु कृपा करे, बख्शिश करे। 31 दसंबर भुलियो ना, फिर मैं बेनती करदा 31 दसंबर रैण सबाई 9 ਤੋਂ 3 ਵਜੇ तक बीबी कौलां जी भलाई केंद्र तरन तारण रोड ਅੰਮ੍ਰਿਤਸਰ ਸਾਹਿਬ। वाइट ड्रैस ਵਿੱਚ ਸਭ ਨੇ ਪਹੁੰਚਣਾ 10 ਨੂੰ ਲੈ ਕੇ। ਦੁਪਹਿਰੀ ਪਹੁੰਚਿਓ 4-5 ਵਜੇ, ਕਿਉਂਕਿ ਧੁੰਦਾਂ ਦੇ ਦਿਨ ਨੇ, ਫਿਰ ਉਦੋਂ ਮੌਸਮ ਖਰਾਬ ਹੋ ਸਕਦਾ। ਤੇ ਇਹ ਮੇਰੀ ਬੇਨਤੀ ਹੈ, ਦੁਪਹਿਰੀ ਪਹੁੰਚ ਕੇ ਪ੍ਰਸ਼ਾਦਾ ਪਾਣੀ ਛਕ ਕੇ 2-3 ਘੰਟੇ ਹਾਲ 'ਚ ਆਰਾਮ ਕਰ ਲਿਓ। ਕੰਬਲਾਂ ਦਾ ਹੋਰ ਇਹ ਚੀਜ਼ਾਂ ਦਾ ਅਰੇਂਜ ਕਰ ਦਿਆਂਗੇ, ਪਰ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਨਵੇਂ ਸਾਲ ਨੂੰ ਵੀ ਜੀ ਆਇਆਂ ਕਹਿਣਾ ਤੇ ਆਪਣੇ ਮਾੜੇ ਕਰਮਾਂ ਦੇ ਬੰਧਨਾਂ ਨੂੰ ਵੀ ਕਟਵਾਉਣਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹਜ਼ਾਰਾਂ ਸੰਗਤਾਂ ਦੀਆਂ ਝੋਲੀਆਂ ਰਹਿਣ ਸਬਾਈਆਂ 'ਚ ਭਰੀਆਂ ਨੇ ਬਾਪੂ ਨੇ, ਹਜ਼ਾਰਾਂ ਦੀਆਂ, ਤੇ ਝੋਲੀਆਂ ਭਰਵਾਉਣ ਦਾ ਵੇਲਾ, ਪਰ ਤੱਕ ਬਾਪੂ ਕੋਲੋਂ ਖੁਸ਼ੀਆਂ ਲੈਣ ਦਾ ਵੇਲਾ। ਸਭ ਨੇ ਹਾਜ਼ਰੀਆਂ ਭਰਨੀਆਂ। ਇਹ ਬੇਨਤੀਆਂ ਪ੍ਰਮਾਣ। ਨਵੀਂ ਸੋਚ, ਨਵਾਂ ਆਗਾਜ਼। ਰੋਜ਼ ਇੱਕ ਐਪੀਸੋਡ ਸ਼ੁਰੂ ਕਰ ਦਿੱਤਾ ਸੀ ਆਪਣੇ YouTube ਚੈਨਲ ਤੇ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਰੋਜ਼ ਇੱਕ ਨਵਾਂ ਐਪੀਸੋਡ ਉਹਦੇ ਉੱਤੇ ਪਾ ਰਹੇ ਆ। ਅੱਜ ਪਹਿਲਾ ਐਪੀਸੋਡ ਪੈ ਗਿਆ ਵੰਡਣ ਵਾਲਾ ਸੁਭਾਅ, ਉਹ ਸੁਣਿਓ ਵੀ, ਅੱਗੇ ਸ਼ੇਅਰ ਵੀ ਕਰਿਓ। ਇਹ ਬੇਨਤੀ ਪ੍ਰਮਾਣ। ਬਾਕੀ ਸੇਵਾਵਾਂ ਬਾਰੇ ਸਾਰੀ ਸੰਗਤ ਨੂੰ ਪਤਾ ਹੀ ਹੈ। ਆਪ ਜੀਆਂ ਨੇ ਜੋ ਤਨ ਮਨ ਧਨ ਦੇ ਨਾਲ ਸੇਵਾਵਾਂ ਵਿੱਚ ਹਿੱਸਾ ਪਾਉਣਾ, ਗੁਰੂ ਦੀਆਂ ਖੁਸ਼ੀਆਂ ਲੈਣੀਆਂ। ਦਿੱਲੀ ਤੋਂ ਵੀ ਸੰਗਤਾਂ ਆਈਆਂ ਨੇ, ਰੋਹਤਕ ਤੋਂ ਵੀ ਸੰਗਤਾਂ ਆਈਆਂ ਨੇ, ਜੋ ਮਹਾਰਾਜ ਜੀ ਦੀ ਮਿਹਰ ਨਾਲ ਖਡੂਰ ਸਾਹਿਬ ਤੋਂ ਵੀ, ਛਿਆਟੇ ਤੋਂ, ਖੰਡ ਵਾਲੇ ਤੋਂ, ਜਿੱਥੋਂ ਜਿੱਥੋਂ ਵੀ ਤੁਸੀਂ ਪਹੁੰਚੇ ਹੋ, ਗੁਰੂ ਰਾਮਦਾਸ ਤੁਹਾਨੂੰ ਬਰਕਤ ਪਾਉਣ। ਬੱਜੂ ਮਾਨ ਤੋਂ ਵੀ ਗੁਰਮੁਖ ਪਿਆਰੇ, ਸਭ ਨੂੰ ਪਿਤਾ ਜੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸਾਰੇ ਪਰਿਵਾਰਕ ਮੈਂਬਰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਜੋ ਬਿਲਕੁਲ ਬਾਬਾ ਟਲ ਰਾਏ ਸਾਹਿਬ ਜੀ ਦੇ ਨਾਲ ਸਥਾਨ ਹੈ ਅੰਮ੍ਰਿਤਸਰ ਸਾਹਿਬ ਵਿਖੇ, ਉੱਥੇ ਸ਼ੁਕਰਾਨਾ ਸਮਾਗਮ ਕਰਨ ਵਾਸਤੇ ਇਕੱਤਰਤ ਹੋਵਾਂਗੇ। ਇਸ ਵਾਰ ਦਾ ਜਿਹੜਾ ਸਮਾਗਮ ਹੈ ਉਹ ਦੁਪਹਿਰ 12 ਤੋਂ 2:30 ਵਜੇ ਤੱਕ ਹੋਏਗਾ, ਕਿਉਂਕਿ ਮੌਸਮ ਬਦਲ ਚੁੱਕਿਆ। ਸੰਗਤ ਨੂੰ ਫਿਰ ਵਾਪਸੀ ਘਰਾਂ ਵਿੱਚ ਜਾਣ ਦੀ ਕੋਈ ਦਿੱਕਤ ਨਾ ਹੋਵੇ, ਇਸ ਕਰਕੇ ਇਹ ਜੋ ਸਮਾਗਮ ਹੈ ਦੁਪਹਿਰੀ 12 ਤੋਂ 2:30 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਹੋਏਗਾ। 20 ਰੁਪਏ ਦੇ ਲੰਗਰਾਂ ਨੂੰ ਸਮਰਪਿਤ ਕਰਕੇ, ਜੋ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਚਲਾਇਆ, ਉਹਨੂੰ ਸਮਰਪਿਤ ਕਰਕੇ ਅਸੀਂ ਇਹ ਸਮਾਗਮ ਕਰਦੇ ਹਾਂ। ਔਰ ਮੈਂ ਜਿਵੇਂ ਕਈ ਵਾਰੀ ਅੱਗੇ ਬੇਨਤੀ ਕੀਤੀ, ਇਸ ਸਮਾਗਮ ਵਿੱਚ ਜਿਹੜਾ ਵੀ ਹਾਜ਼ਰੀ ਭਰਦਾ ਹੈ, ਬਾਪੂ ਨਾਨਕ ਉਹਦੇ ਘਰ ਦੇ ਵਿੱਚ ਲੰਗਰ ਦੀ ਤੋਟ ਨਹੀਂ ਆਉਣ ਦਿੰਦੇ। ਇਹਦੇ ਵਿੱਚ ਬੜੀ ਵੱਡੀ ਗਹਿਰਾਈ ਹੈ। ਲੰਗਰ ਪੱਕੇਗਾ ਬਾਲਣ ਨਾਲ ਜਾਂ ਗੈਸ ਸਿਲੰਡਰ ਨਾਲ। ਉਹ ਸਿਲੰਡਰ ਜਾਂ ਬਾਲਣ ਕਿੱਥੋਂ ਆਏਗਾ? ਮਾਇਆ ਨਾਲ। ਮਾਇਆ ਕਿੱਥੋਂ ਆਏਗੀ? ਜਦੋਂ ਬੰਦਾ ਕਾਰੋਬਾਰ ਕਰੇਗਾ, ਕੰਮਕਾਰ 'ਚ ਬਰਕਤ ਹੋਏਗੀ। ਇਹ ਸਾਰਾ ਬੜਾ ਵੱਡਾ ਲਿੰਕ ਜੁੜਿਆ। ਇਹ ਮੇਰੀ ਬੇਨਤੀ ਹੈ, ਜੋ ਸਾਰੇ ਪਰਿਵਾਰਕ ਮੈਂਬਰ, ਸਭ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਸਭ ਨੇ ਜੋ 20 ਦਸੰਬਰ ਦਿਨ ਮੰਗਲਵਾਰ ਦੁਪਹਿਰੀ 12 ਤੋਂ 2:30 ਵਜੇ ਤੱਕ ਬੀਬੀ ਕੌਲਾਂ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮਾਂ ਜੀ ਦਾ ਸ਼ੁਕਰਾਨਾ ਕਰਨਾ। ਔਰ ਇਹ ਮੈਸੇਜ ਵੱਧ ਤੋਂ ਵੱਧ ਫਾਰਵਰਡ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।